ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ 'ਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੀ ਹੋ ਰਿਹਾ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ, ਉਸ ਤੇ ਕਰਾਂਗੇ ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੁੱਬਾ ਸਿਟੀ ਸਤਨਾਮ ਸਿੰਘ ਗਿਆਓ, ਛਲਮਾ ਤੋਂ ਜਸਵੀਰ ਸਿੰਘ ਜੋਸ਼ਨ, ਮਾਊਂਟਨ ਹਾਊਸ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਰਹੱਦ ਤੇ ਜਿਹੜੀ ਗੋਲਾਬਾਰੀ ਆ ਉਸ ਦੇ ਵਿੱਚ ਵਾਧਾ ਹੋਇਆ। ਜੀ ਇਹ ਠਾਠੂ ਤਾਂ ਪਿਛਲੇ ਕਾਫੀ ਦਿਨਾਂ ਤੋਂ ਜਿਹੜੀ ਆ ਜੀ ਉਹ ਜਾਰੀ ਆ। ਆਪਾਂ ਕਾਫੀ ਜਿਹੜਾ ਜੀ ਕਵਰ ਕਰਦੇ ਰਹੇ, ਚਾਹੇ ਉਹ ਪੰਜਾਬ ਦੇ ਸਰਹੱਦ ਦੇ ਤੋਂ ਉਠਾਉਣ ਵਾਲਾ ਮਸਲਾ ਹੋਵੇ, ਚਾਹੇ ਜੰਮੂ ਕਸ਼ਮੀਰ ਦੇ ਨਾਲ ਲੱਗਦੀ ਜਿਹੜੀ ਸਰਹੱਦ ਆ ਉਹਨਾਂ ਪਿੰਡਾਂ ਦੇ ਵਿੱਚ ਗੋਲਾਬਾਰੀ ਦੇ ਨਾਲ ਮਾਰੇ ਗਏ ਕੁਝ ਜਿਹੜੇ ਜੀ ਉਹ ਲੋਕ ਹੋਣ। ਪਾਕਿਸਤਾਨ ਨੇ ਹੁਣ ਇਹ ਕਿਹਾ ਜੀ ਕਿ ਭਾਰਤੀ ਜਿਹੜੇ ਦਸਤੇ ਨੇ ਉਹ ਬਿਨਾਂ ਭੜਕਾਹਟ ਤੋਂ ਉਹਨਾਂ ਨੇ ਫਾਇਰਿੰਗ ਜਿਹੜੀ ਆ ਜੀ ਉਹ ਕੀਤੀ ਆ। ਇਹਦੇ ਵਿੱਚ ਪਾਕਿਸਤਾਨ ਦੇ 7 ਫੌਜੀ ਜਿਹੜੇ ਜਵਾਨ ਨੇ ਜੀ ਉਹ ਮਾਰੇ ਗਏ ਨੇ। ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਨੂੰ ਤਲਬ ਕਰਕੇ ਚੇਤਾਵਨੀ ਦਿੱਤੀ ਹੈ ਕਿ ਭਾਰਤ ਦਾ ਇਹ ਹਮਲਾਵਰ ਰੁਖ ਜਿਹੜਾ ਜੀ ਇੱਕ ਵੱਡੀ ਉਹਦੀ ਰਾਜਨੀਤਿਕ ਭੁੱਲ ਜਿਹੜਾ ਜੀ ਉਹ ਸਾਬਤ ਹੋ ਸਕਦਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦਾ ਮੁਲਕ ਕਿਸੇ ਵੀ ਹਮਲੇ ਖਿਲਾਫ ਆਪਣੀ ਹਿਫਾਜ਼ਤ ਜਿਹੜੀ ਹੈ ਜੀ ਉਹ ਕਰਨ ਦੇ ਸਮਰੱਥ ਹੈ। ਔਰ ਮੁਲਕ ਦੇ ਫੌਜੀ ਜਨਰਲ ਰਹੀਲ ਸ਼ਰੀਫ ਨੇ ਜਿਹੜਾ ਜੀ ਉਹ ਆਪਣੇ ਜਿਹੜੇ ਫੌਜਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਭਾਰਤੀ ਗੋਲਾਬਾਰੀ ਦਾ ਢੁਕਵਾਂ ਜਵਾਬ ਜਿਹੜਾ ਜੀ ਉਹ ਦੇਣ। ਔਰ ਪਾਕਿਸਤਾਨੀ ਫੌਜ ਜਿਹੜੀ ਹੈ ਜੀ ਉਹਦੇ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਬਿਨਾਂ ਭੜਕਾਹਟ ਤੋਂ ਜਿਹੜੀ ਇਹ ਗੋਲਾਬਾਰੀ ਆ ਉਹ ਪਿਛਲੇ ਕਈ ਦਿਨਾਂ ਤੋਂ ਜਿਹੜੀ ਆ ਉਹ ਜਾਰੀ ਹੈ, ਜਦੋਂ ਕਿ ਭਾਰਤ ਵਾਲੀ ਸਾਈਡ ਦੇ ਉੱਤੋਂ ਇਹ ਗੱਲ ਕਹੀ ਗਈ ਹੈ ਕਿ ਭਾਰਤੀ ਜਿਹੜੇ ਦਸਤੇ ਨੇ ਉਹਨਾਂ ਨੇ ਤਾਂ ਪਾਕਿਸਤਾਨ ਦੇ ਰੇਂਜਰਸ ਦੇ ਵੱਲੋਂ ਕੀਤੀ ਜਾ ਰਹੀ ਜਿਹੜੀ ਫਾਇਰਿੰਗ ਹੈ ਉਹਦਾ ਜਵਾਬ ਦਿੱਤਾ, ਅਸੀਂ ਪਹਿਲਾਂ ਗੋਲੀ ਜਿਹੜੀ ਹੈ ਜੀ ਉਹ ਨਹੀਂ ਚਲਾਈ। ਸੋ ਦੋਨੋਂ ਜਿਹੜੀਆਂ ਧਿਰਾਂ ਨੇ ਜੀ ਉਹ ਸਰਹੱਦ ਦੇ ਉੱਤੇ ਆਮੋ ਸਾਹਮਣੇ ਨੇ ਜੀ। ਦੋਨੋਂ ਇੱਕੋ ਗੱਲ ਜਿਹੜੀਆਂ ਜੀ ਉਹ ਕਹਿ ਰਹੀਆਂ ਨੇ ਕਿ ਉਹ ਕਹਿੰਦੇ ਉਹਨਾਂ ਨੇ ਸ਼ੁਰੂਆਤ ਕੀਤੀ ਆ, ਦੂਜੇ ਕਹਿੰਦੇ ਜੀ ਉਹਨਾਂ ਨੇ ਸ਼ੁਰੂਆਤ ਜਿਹੜੀ ਆ ਉਹ ਕੀਤੀ ਹੈ। ਸੋ ਜਿਹੜੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਫੌਜ ਨੂੰ ਹੁਕਮ ਦਿੱਤੇ ਨੇ ਕਿ ਇਹਦਾ ਢੁਕਵਾਂ ਜਵਾਬ ਜਿਹੜਾ ਜੀ ਉਹ ਦਿੱਤਾ ਜਾਵੇ। ਅੱਜ ਹੀ ਤੇ ਅੱਗੇ ਆਪਾਂ ਗੱਲ ਕਰਦੇ, ਕਾਫੀ ਦਿਨਾਂ ਤੋਂ ਜਿਹੜੀ ਹਾਹਾਕਾਰ ਮਚੀ ਪਈ ਆ ਭਾਰਤ ਵਿੱਚ ਪੁਰਾਣੇ ਨੋਟਾਂ ਦੀ, ਤੇ ਪੁਰਾਣੇ ਨੋਟਾਂ ਦੇ ਸੰਬੰਧੀ ਕੁਝ ਛੋਟਾਂ ਦੇ ਕੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੱਲ ਬੈਂਕ ਬੰਦ ਸੀਗੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਕਰਕੇ ਜੀ, ਔਰ ਸਿਰਫ ATM ਦੇ ਸਹਾਰੇ ਲੋਕਾਂ ਨੂੰ ਜਿਹੜਾ ਜੀ ਉਹ ਚੱਲਣਾ ਪਿਆ। ਪਰ ATM ਬਹੁਤੇ ਜਿਹੜੇ ਜੀ ਬਹੁਤੇ ਥਾਵਾਂ ਦੇ ਉੱਤੇ ਜਵਾਬ ਦੇ ਗਏ। ਹੁਣ ਜਿਹੜੀ ਸਰਕਾਰ ਆ ਜੀ ਉਹ ਛੋਟੀਆਂ ਜਿਹੜੀਆਂ ਛੋਟਾਂ ਨੇ ਉਹ ਦੇ ਕੇ ਸ਼ਾਂਤ ਕਰਨ ਦੇ ਯਤਨ ਜਿਹੜੇ ਆ ਜੀ ਉਹ ਕਰ ਰਹੀ ਆ। ਪਰ ਜਿਹੜੀਆਂ ਬੈਂਕਾਂ ਦੇ ਬਾਹਰ ਲੱਗੀਆਂ ਲਾਈਨਾਂ ਨੇ ਜੀ ਉਹ ਹੋਰ ਲੰਬੀਆਂ ਹੁੰਦੀਆਂ ਜਿਹੜੀਆਂ ਜੀ ਉਹ ਤੁਰੀਆਂ ਜਾ ਰਹੀਆਂ ਨੇ। ਜਿਹੜੀ ਸਰਕਾਰ ਆ ਜੀ ਉਹਨੇ ਫੈਸਲਾ ਕੀਤਾ ਘਰਾਂ ਦੇ ਜਿਹੜੇ ਬਿੱਲ, ਤੇਲ, ਟੈਕਸ ਤੇ ਫੀਸ ਤੇ ਕੋਆਪਰੇਟਿਵ ਸਟੋਰਾਂ ਤੋਂ ਖਰੀਦਦਾਰੀ ਦੇ ਵਾਸਤੇ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਿਹੜੇ ਆ ਉਹ 24 ਨਵੰਬਰ ਤੱਕ ਵਰਤੇ ਜਾ ਸਕਦੇ ਆ। ਔਰ 18 ਨਵੰਬਰ ਅੱਧੀ ਰਾਤ ਤੱਕ ਜਿਹੜੇ ਨੈਸ਼ਨਲ ਹਾਈਵੇ ਨੇ ਉਹਨਾਂ ਦੇ ਉੱਤੋਂ ਟੋਲ ਜਿਹੜਾ ਜੀ ਉਹ ਚੁੱਕਿਆ ਗਿਆ। ਛੋਟੇ ਵਪਾਰੀਆਂ ਦੀਆਂ ਮੁਸ਼ਕਲਾਂ ਦੇ ਹੱਲ ਦੇ ਵਾਸਤੇ ਸਰਕਾਰ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ ਪੈਸੇ ਕਢਵਾਉਣ ਦੀ ਹੱਦ ਜਿਹੜੀ ਆ ਜੀ ਉਹ 50,000 ਰੁਪਏ ਕਰ ਦਿੱਤੀ ਹੈ। ਵਿੱਤ ਮੰਤਰਾਲਾ ਜਿਹੜਾ ਜੀ ਉਹ ਕਹਿੰਦਾ ਹੈ ਕਿ ਵਿਭਾਗ ਜਿਹੜਾ ਹੈ ਜਿਹੜੀਆਂ ਉਹਦੇ ਰਿਟਰਨਾਂ ਭਰੇ ਜਾਣ ਤੋਂ ਪਹਿਲਾਂ ਅਣਐਲਾਨੀਆਂ ਜਿਹੜੀਆਂ ਵੱਡੀਆਂ ਰਕਮਾਂ ਨੇ ਬੈਂਕਾਂ ਵਿੱਚ ਜਮ੍ਹਾਂ ਕਰਾਉਣ ਦੇ ਉੱਤੇ ਟੈਕਸ ਤੇ 200% ਜੁਰਮਾਨਾ ਜਿਹੜਾ ਜੀ ਉਹ ਲਾ ਸਕਦਾ ਹੈ। ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਜੀ ਕਿ ਨਕਦੀ ਦੀ ਥੁੜ ਦੇ ਨਾਲ ਜਿਹੜੇ ਜੂਝ ਰਹੇ ਲੋਕ ਨੇ ਉਹਨਾਂ ਦੀ ਲੋੜ ਪੂਰੀ ਕਰਨ ਦੇ ਵਾਸਤੇ ਰਾਸ਼ੀ ਉਹਨਾਂ ਕੋਲੇ ਬਥੇਰੀ ਹੈਗੀ ਆ ਤੇ ਉਹਨਾਂ ਤੱਕ ਪੁੱਜਦੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਸਰਕਾਰ ਨੇ ਇਹ ਵੀ ਦਿਖਾਉਣ ਦੇ ਯਤਨ ਕੀਤੇ ਜੀ, ਅਸੀਂ ਦੇਖੋ ਹੈਲੀਕਾਪਟਰਾਂ ਦੇ ਰਾਹੀਂ ਜਿਹੜਾ ਜੀ ਉਹ ਪੈਸਾ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਜੀ ਉਹ ਪਹੁੰਚਾ ਰਹੇ ਆ। ਉਧਰ ਵੱਡੀ ਜਿਹੜੀ ਮੁਸ਼ਕਿਲ ਆ ਜੀ ਉਹ ਖੜੀ ਹੋ ਰਹੀ ਆ ਟਰਾਂਸਪੋਰਟ ਨੂੰ ਲੈ ਕੇ। ਟਰਾਂਸਪੋਰਟ ਵਾਲੇ ਜਿਹੜੇ ਆ ਜੀ ਉਹਨਾਂ ਨੇ ਇਹ ਧਮਕੀ ਦਿੱਤੀ ਆ ਕਿ ਉਹ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਜਾ ਰਹੇ ਨੇ, ਕਿਉਂਕਿ ਉਹਨਾਂ ਕੋਲੇ ਤਨਖਾਹਾਂ ਦੇਣ ਜੋਗੇ ਜਿਹੜੇ ਜੀ ਉਹ ਪੈਸੇ ਨਹੀਂ ਰਹੇ। ਉਹ ਆਪਣਾ ਕੰਮਕਾਰ ਜਿਹੜਾ ਜੀ ਉਹ ਕਿਵੇਂ ਚਲਾਉਣਗੇ। ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹਨਾਂ ਨੇ ਸਰਕਾਰ ਨੂੰ ਜਿਹੜੀ ਹੈ ਜੀ ਇਹ ਚੇਤਾਵਨੀ ਦਿੱਤੀ ਆ ਕਿ ਲੋਕਾਂ ਦਾ ਰੋਹ, ਲੋਕਾਂ ਦਾ ਗੁੱਸਾ ਜਿਹੜਾ ਜੀ ਉਹ ਡੇ ਬਾਈ ਡੇ ਵੱਧਦਾ ਤੁਰਿਆ ਜਾ ਰਿਹਾ।
ਖੁਫੀਆ ਏਜੰਸੀਜ਼ ਨੇ ਕਿਹਾ ਕਿ ਜੇ ਤੁਰੰਤ ਇਹਦੇ ਉੱਤੇ ਕੰਟਰੋਲ ਨਾ ਕੀਤਾ ਗਿਆ ਤਾਂ ਲੁੱਟ ਖਸੁੱਟ ਜਿਹੜੀ ਹੈ ਜੀ ਉਹ ਸ਼ੁਰੂ ਹੋ ਸਕਦੀ ਹੈ। ਖਾਸ ਤੌਰ ਦੇ ਉੱਤੇ ਕੁਝ ਜਿਹੜੇ ਏਰੀਆਜ਼ ਨੇ, ਕੁਝ ਜਿਹੜੇ ਸੂਬੇ ਨੇ, ਉਹਨਾਂ ਦਾ ਜ਼ਿਕਰ ਜਿਹੜਾ ਜੀ ਇਹਦੇ ਵਿੱਚ ਕੀਤਾ ਗਿਆ ਕਿ ਉੱਥੇ ਜਿਹੜੀਆਂ ਅਫਰਾ ਤਫਰੀ ਫੈਲਾਉਣ ਵਾਲੇ ਨੇ ਉਹ ਇਹਦਾ ਲਾਹਾ ਲੈ ਸਕਦੇ ਨੇ ਔਰ ਲੋਕਾਂ ਨੂੰ ਜਿਹੜਾ ਜੀ ਉਹ ਭੜਕਾ ਸਕਦੇ ਨੇ। ਦਿੱਲੀ ਦੀ ਜਿਹੜੀ ਸਰਕਾਰ ਹੈ ਜੀ ਉਹਨੇ ਜਿੱਥੇ ਅੱਜ ਵਿਸ਼ੇਸ਼ ਸੈਸ਼ਨ ਸੱਦਿਆ ਇਹਦੇ ਸੰਬੰਧੀ, ਉੱਥੇ ਜਿਹੜੇ ਰਿਟਾਇਰਡ ਆਫੀਸਰਸ ਦੀ ਉਹਨੇ ਬਣਾਈ ਹੋਈ ਹੈ ਇੱਕ ਟਾਸਕ ਫੋਰਸ, ਉਹਨੂੰ ਜਿਹੜੇ ਜੀ ਇਹ ਆਦੇਸ਼ ਦਿੱਤੇ ਗਏ ਨੇ ਕਿ ਉਹ ਦਿੱਲੀ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਹੋਏ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ ਖਾਣ ਪੀਣ ਦਾ ਪ੍ਰਬੰਧ ਕਰਨ, ਉਹਨਾਂ ਦੇ ਵਾਸਤੇ ਪਾਣੀ ਤੇ ਖਾਣ ਦੇ ਵਾਸਤੇ ਬਿਸਕਟ ਵਗੈਰਾ ਜਿਹੜਾ ਜੀ ਉਹ ਉਹਨਾਂ ਨੂੰ ਦਿੱਤੇ ਜਾਣ ਤਾਂ ਕਿ ਉਹ ਭੁੱਖਣ ਭਾਣੇ ਜਿਹੜੇ ਨੇ ਉਹ ਲਾਈਨਾਂ ਦੇ ਵਿੱਚ ਨਾ ਲੱਗੇ ਰਹਿਣ। ਦੇਖੋ ਜੀ, ਲੋਕਾਂ ਨੂੰ ਹੋਰ ਕੰਮ ਕੋਈ ਨਹੀਂ ਗਾ, ਸਿਰਫ ਤੇ ਸਿਰਫ ਸਵੇਰੇ ਉੱਠਦਿਆਂ ਨੂੰ ਵਿਚਾਰਿਆਂ ਨੂੰ ਇੱਕੋ ਹੀ ਗੱਲ ਸੋਚਦੀ ਹੈ ਕਿ ਅੱਜ ਅਸੀਂ ਲਾਈਨ ਵਿੱਚ ਲੱਗਣਾ। ਉਹ ਵੀ ਨਹੀਂ ਪਤਾ ਮੋਰੇ ਨੋਟ ਬਦਲ ਹੋਣੇ ਜਾਂ ਨਹੀਂ ਬਦਲ ਹੋਣੇ। ਅੱਗੇ ਆਪਾਂ ਫਿਰ ਨੋਟਾਂ ਦੀ ਗੱਲ ਕਰਦੇ ਹਾਂ ਕਿ ਇਸੇ ਮਾਮਲੇ 'ਤੇ ਜਿਹੜੀਆਂ ਵਿਰੋਧੀ ਧਿਰਾਂ ਆ ਜੀ ਉਹ ਇੱਕ ਹੋਈਆਂ। ਐਕਚੁਅਲੀ ਜੀ ਪਹਿਲਾਂ ਕਾਂਗਰਸ ਨੇ ਇੱਕ ਦਿਨ ਜਿਹੜਾ ਸੀਗਾ ਇਹਦਾ ਵਿਰੋਧ ਕੀਤਾ, ਮੁੜ ਕੇ ਕਾਂਗਰਸ ਚੁੱਪ ਕਰ ਗਈ। ਜਦੋਂ ਵਿਰੋਧੀ ਸੁਰਾਂ ਜਿਹੜੀਆਂ ਸੀਗੀਆਂ ਜੀ ਆਲੇ ਦੁਆਲੇ ਤੋਂ ਸ਼ੁਰੂ ਹੋਈਆਂ ਤੇ ਕਾਂਗਰਸ ਵੀ ਜਿਹੜੀ ਆ ਹੁਣ ਉਹ ਹਮਲਾਵਰ ਹੋਈ। ਇਹਦੇ ਵਿੱਚ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਉਹ ਲਗਾਤਾਰ ਹਮਲੇ ਪਹਿਲੇ ਦਿਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਦੀ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਕਰ ਰਹੇ ਨੇ। ਇਹਦੇ ਵਿੱਚ ਹੁਣ ਖੱਬੀਆਂ ਸੱਜੀਆਂ ਧਿਰਾਂ ਜਿਹੜੀਆਂ ਉਹ ਵੀ ਸ਼ਾਮਲ ਹੋਈਆਂ ਨੇ। ਸਮਾਜਵਾਦੀ ਪਾਰਟੀ ਨੇ ਵੀ ਵਿਰੋਧ ਕੀਤਾ, ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੀ ਖੁੱਲ੍ਹ ਕੇ ਜਿਹੜਾ ਜੀ ਇਹਦਾ ਵਿਰੋਧ ਕੀਤਾ। ਜਿਹੜਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਜੀ, ਇਹ ਜਿਹੜੀਆਂ ਧਿਰਾਂ ਨੇ ਉਹ ਘੇਰਨ ਦਾ ਯਤਨ ਕਰਨਗੀਆਂ ਸਰਕਾਰ ਨੂੰ ਇਸ ਮੁੱਦੇ ਦੇ ਉੱਤੇ। ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਇਸ ਗੱਲੋਂ ਵੀ ਜਿਹੜੀਆਂ ਜੀ ਉਹ ਔਖੀਆਂ ਨੇ ਕਿ ਉਹਨਾਂ ਦੇ ਕੋਲੇ ਮੁੱਦੇ ਬੜੇ ਸੀਗੇ। ਭੋਪਾਲ ਦੇ ਵਿੱਚ ਜਿਹੜਾ ਜੀ ਮੁਕਾਬਲਾ ਹੋਇਆ ਉਹ ਮਾਮਲਾ ਠੱਪ ਹੋ ਗਿਆ। ਜਿਹੜਾ ਮੀਡੀਆ ਦੇ ਉੱਤੇ ਪਾਬੰਦੀ ਵਾਲਾ ਮਾਮਲਾ ਸੀਗਾ ਜੀ ਉਹ ਜਿਹੜਾ ਉਹ ਠੱਪ ਹੋ ਗਿਆ। ਜਿਹੜੀ ਅਦਾਇਗੀ ਨਹੀਂ ਹੋ ਰਹੀ ਕਿਸਾਨਾਂ ਨੂੰ, ਉਹ ਮਾਮਲਾ ਜਿਹੜਾ ਜੀ ਉਹ ਰੁਲਦਾ ਨਜ਼ਰ ਆਉਂਦਾ। ਇਸ ਕਰਕੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਹੁਣ ਇਕਜੁੱਟ ਹੋ ਕੇ ਇਸ ਮੁੱਦੇ ਦੇ ਉੱਤੇ ਇੱਕ ਕਿਸਮ ਦੇ ਨਾਲ ਬੇਸ਼ੱਕ ਸਿਰ ਜੋੜ ਕੇ ਤਾਂ ਕੋਈ ਪਾਲਿਸੀ ਨਹੀਂ ਬਣਾਈ, ਪਰ ਜਿਸ ਕਿਸਮ ਦੀਆਂ ਸਾਰਿਆਂ ਦੇ ਵੱਲੋਂ ਬਿਆਨਬਾਜ਼ੀ ਹੋ ਰਹੀ ਹੈ, ਇਹ ਲੱਗ ਰਿਹਾ ਹੈ ਕਿ ਪਾਰਲੀਮੈਂਟ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਬੁਰੇ ਤਰੀਕੇ ਦੇ ਨਾਲ ਘਿਰੂਗੀ। ਸਰਕਾਰ ਦੇ ਵੱਲੋਂ ਯਤਨ ਜਿਹੜੇ ਆ ਜੀ ਉਹ ਕੀਤੇ ਜਾ ਰਹੇ ਆ ਕਿ ਵਿਰੋਧੀ ਧਿਰਾਂ ਜਿਹੜੀਆਂ ਜੀ ਉਹਨਾਂ ਦਾ ਇਹ ਜਿਹੜਾ ਹੋਣ ਵਾਲਾ ਸੰਭਾਵੀ ਸ਼ਬਦੀ ਹਮਲਾ ਹੈ ਪਾਰਲੀਮੈਂਟ ਦੇ ਵਿੱਚ, ਉਹਨੂੰ ਹੈਂਡਲ ਜਿਹੜਾ ਜੀ ਉਹ ਕਿਵੇਂ ਕੀਤਾ ਜਾਵੇ। ਸੋ ਜਿਹੜਾ ਇਹ ਸੈਸ਼ਨ ਭੜਕ ਤੋਂ ਸ਼ੁਰੂ ਹੋਣਾ ਇਹਦੇ ਵਿੱਚ ਜਿਹੜਾ ਜੀ ਉਹ ਵੇਖਣਾ ਇਹ ਹੋਊਗਾ ਕਿ ਵਿਰੋਧੀ ਧਿਰਾਂ ਜਿਹੜੀਆਂ ਜੀ ਉਹ ਕਿਵੇਂ ਇਹਨੂੰ ਜਿਹੜਾ ਉਹ ਲੈਂਦੀਆਂ ਨੇ। ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੇ ਇਹ ਕਿਹਾ ਕਿ ਭ੍ਰਿਸ਼ਟ ਲੋਕ ਜਿਹੜੇ ਆ ਜੀ ਉਹ ਪਰੇਸ਼ਾਨ ਨੇ ਤੇ ਗਰੀਬ ਲੋਕ ਜਿਹੜੇ ਆ ਉਹ ਚੈਨ ਦੀ ਨੀਂਦ ਜਿਹੜੇ ਆ ਉਹ ਸੁੱਤੇ ਪਏ ਆ। ਔਰ ਉਹਨਾਂ ਨੇ ਇਹ ਕਿਹਾ ਕਿ ਕੁਝ ਲੋਕ ਭ੍ਰਿਸ਼ਟਾਚਾਰ ਦੇ ਖਾਤਮੇ ਦੇ ਵਾਸਤੇ ਕੁਝ ਮੁਸ਼ਕਲਾਂ ਜਿਹੜੀਆਂ ਜੀ ਉਹਦਾ ਸਾਹਮਣਾ ਕਰਨ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਨੋਟਬੰਦੀ ਤੋਂ ਮਗਰੋਂ ਜਿਹੜਾ ਜੀ ਅਮੀਰ ਲੋਕ ਨੇ ਉਹ ਨੀਂਦ ਦੀਆਂ ਗੋਲੀਆਂ ਲੈ ਕੇ ਇੱਧਰ ਉੱਧਰ ਭੱਜਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰ ਰਹੇ ਨੇ। ਦੂਜੇ ਪਾਸੇ ਜਿਹੜੀ ਕਾਂਗਰਸ ਹੈ ਜੀ ਉਹਦੇ ਨੇਤਾ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਤ੍ਰਿਣਮੂਲ, ਆਰਜੇਡੀ, ਜੇਡੀਯੂ, ਸੀਪੀਆਈ, ਸੀਪੀਐਮ, ਵਾਈਐਸਆਰ ਕਾਂਗਰਸ ਦੇ ਜਿਹੜੇ ਆਗੂ ਨੇ, ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ, ਉਹਨਾਂ ਨੂੰ ਵਿਰੋਧੀ ਧਿਰ ਦੇ ਆਗੂ ਜਿਹੜੇ ਗੁਲਾਮ ਨਬੀ ਆਜ਼ਾਦ ਨੇ ਉਹ ਇੱਕ ਕਮਰੇ ਦੇ ਵਿੱਚ ਜਿਹੜਾ ਜੀ ਉਹ ਮਿਲੇ ਨੇ ਔਰ ਇਹ ਕਿਹਾ ਕਿ ਰਲ ਕੇ ਰਣਨੀਤੀ ਬਣਾ ਕੇ ਜਿਹੜਾ ਜੀ ਉਹ ਸਰਕਾਰ ਨੂੰ ਘੇਰਿਆ ਜਾਵੇ। ਸੋ ਇਹ ਵੇਖਣ ਵਾਲੀ ਗੱਲ ਰਹੂਗੀ ਕਿ ਪਾਰਲੀਮੈਂਟ ਦੇ ਵਿੱਚ ਕਿੰਨਾ ਕੁ ਜਿਹੜਾ ਜੀ ਇਹ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਸਰਕਾਰ ਨੂੰ ਇਸ ਮਾਮਲੇ ਦੇ ਉੱਤੇ ਘੇਰ ਸਕਦੀਆਂ ਨੇ, ਜਿਹੜਾ ਕਿ ਇਸ ਵੇਲੇ ਮੁਲਕ ਦੇ ਵਿੱਚ ਜਿੰਨੇ ਮਸਲੇ ਸੀਗੇ ਜੀ ਉਹਨਾਂ ਸਾਰਿਆਂ ਨੂੰ ਦੱਬ ਕੇ ਸਭ ਤੋਂ ਹਾਵੀ ਹੋਇਆ ਪਿਆ ਜੀ। ਬਿਲਕੁਲ ਜੀ, ਜਿਸ ਤਰ੍ਹਾਂ ਭੁੱਖ ਨੰਗ ਗਰੀਬੀ ਮੁੜ ਕੇ ਦੁਆਰਾ ਫੈਲ ਗਈ ਆ। ਤੇ ਅੱਗੇ ਆਪਾਂ ਪੰਜਾਬ ਤੇ ਭਾਜਪਾ ਸੈੱਲ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਕਿ ਪਾਣੀਆਂ ਦੇ ਮੁੱਦੇ ਛੱਡੋ, ਪਾਣੀਆਂ ਬਾਰੇ ਮੈਨੂੰ ਕੋਈ ਸਵਾਲ ਨਹੀਂ ਪੁੱਛਣਾ, ਹੋਰ ਕੋਈ ਗੱਲ ਕਰੋ। ਪੰਜਾਬ ਦੇ ਭਾਜਪਾ ਦੇ ਜਿਹੜੇ ਮਾਮਲਿਆਂ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਜੀ ਉਹ ਇੱਥੇ ਆਏ ਹੋਏ ਸੀਗੇ, ਨਰਿੰਦਰ ਤੋਮਰ। ਕਿਉਂਕਿ ਜਿਹੜੇ ਐਕਚੁਅਲੀ ਪੰਜਾਬ ਭਾਜਪਾ ਜੀ ਸਹੀ ਪੁੱਛੋ ਤਾਂ ਉਹਦਾ ਕੋਈ ਸਟੈਂਡ ਜਿਹੜਾ ਜੀ ਅਜੇ ਇਸ ਮਸਲੇ ਦੇ ਉੱਤੇ ਨਜ਼ਰ ਨਹੀਂ ਆਇਆ। ਜਿਹੜੇ ਅਕਾਲੀ ਦਲ ਵਾਲੇ ਨੇ ਉਹ ਕਾਂਗਰਸ ਨੂੰ ਕਹਿ ਰਹੇ ਆ ਕਿ ਤੁਸੀਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਜਿਹੜਾ ਜੀ ਉਹ ਪੇਸ਼ ਹੋਵੋ, ਜਾਂ ਕਾਂਗਰਸ ਵਾਲੇ ਜਿਹੜੇ ਆ ਜੀ ਉਹ ਅਰਵਿੰਦ ਕੇਜਰੀਵਾਲ ਨੂੰ ਇਹ ਕਹਿ ਰਹੇ ਆ ਕਿ ਇਸ ਮਸਲੇ ਦੇ ਉੱਤੇ ਉਹ ਦੱਸੇ ਜੀ ਉਹਦਾ ਜਿਹੜਾ ਜੀ ਸਟੈਂਡ ਕੀ ਆ।
ਨਾ ਇਹਦੇ ਉੱਤੇ ਜਿਹੜੀ ਹੈ ਜੀ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਉਹ ਬੋਲੀ ਹੈ, ਨਾ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਹੋਰਾਂ ਦਾ ਕੋਈ ਬਿਆਨ ਜਿਹੜਾ ਜੀ ਉਹ ਨਹੀਂ ਆਇਆ। ਹਾਂ, ਇੱਕ ਦੂਜੇ ਦੇ ਉੱਤੇ ਜਿਹੜੀ ਹੈ ਜੀ ਉਹ ਧਰਿਆ ਜਾ ਰਿਹਾ। ਪੰਜਾਬ ਭਾਜਪਾ ਜਿਹੜੀ ਹੈ ਜੀ ਉਹ ਕਿੰਨੀ ਕੁ ਸੁਹਿਰਦ ਹੈ ਇਹਦੇ ਵਾਸਤੇ, ਇਹਦਾ ਅੰਦਾਜ਼ਾ ਜਿਹੜਾ ਜੀ ਤੋਮਰ ਸਾਹਿਬ ਦੀ, ਜਿਹੜੇ ਨਰਿੰਦਰ ਤੋਮਰ ਹੋਰੀ ਆਏ ਨੇ ਪੰਜਾਬ ਦੇ ਵਿੱਚ, ਉਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਲੱਗਦਾ, ਜਿਹਦੇ ਵਿੱਚ ਵਿਜੇ ਸਾਂਪਲਾ ਹੋਰੀ ਵੀ ਜਿਹੜੇ ਉਹ ਬੈਠੇ ਹੋਏ ਸੀਗੇ। ਨਰਿੰਦਰ ਤੋਮਰ ਹੋਰਾਂ ਨੂੰ ਜਦੋਂ ਇਹ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੋ ਸੂਬੇ ਜਿਹੜੇ ਆ ਜੀ ਉਹ ਆਪਸ ਦੇ ਵਿੱਚ ਬਹਿ ਕੇ ਇਸ ਮਸਲੇ ਦਾ ਹੱਲ ਕੱਢ ਲੈਣ। ਪੰਜਾਬ ਤੇ ਹਰਿਆਣਾ ਦੇ ਆਪਸੀ ਇਹ ਮਸਲਾ ਆ, ਇਹਦੇ ਵਿੱਚ ਤੀਜੀ ਧਿਰ ਨੂੰ ਲੋੜ ਹੀ ਨਹੀਂ। ਜਦੋਂ ਇਹ ਪੁੱਛਿਆ ਗਿਆ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੀ ਭਾਈਵਾਲ ਹੈ, ਉਧਰ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤਾਂ ਕੇਂਦਰ ਦੀ ਜਿਹੜੀ ਮੋਦੀ ਸਰਕਾਰ ਹੈ ਉਹ ਇਹਦੇ ਵਿੱਚ ਵਿਚੋਲਗੀ ਕਿਉਂ ਨਹੀਂ ਕਰਦੀ? ਵਿਚੋਲਗੀ ਕਰਕੇ ਦੋ ਧਿਰਾਂ ਨੂੰ ਬਿਠਾ ਕੇ ਜਿਹੜਾ ਜੀ ਇਸ ਮਸਲੇ ਦਾ ਹੱਲ ਜਿਹੜਾ ਜੀ ਉਹ ਕਿਉਂ ਨਹੀਂ ਕਰ ਦਿੰਦੀ? ਤਾਂ ਇਹਦੇ ਤੋਂ ਜਿਹੜੇ ਤੋਮਰ ਸੀਗੇ ਜੀ, ਨਰਿੰਦਰ ਤੋਮਰ ਹੋਰੀ, ਉਹ ਘਿਰ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆ। ਵਿਜੇ ਸਾਂਪਲਾ ਹੋਰੀ ਜਿਹੜੇ ਜੀ ਫਿਰ ਇਹਦੇ ਵਿੱਚ ਸ਼ਾਮਲ ਹੋਏ। ਵਿਜੇ ਸਾਂਪਲਾ ਹੋਰਾਂ ਨੇ ਕਿਹਾ ਛੱਡੋ ਪਾਣੀ ਦੀ ਗੱਲ, ਕੋਈ ਹੋਰ ਸਵਾਲ ਵੀ ਜਿਹੜਾ ਕਰ ਲਓ, ਭਾਵ ਕਿ ਪੰਜਾਬ ਭਾਜਪਾ ਦੇ ਵਾਸਤੇ ਜਾਂ ਵਿਜੇ ਸਾਂਪਲਾ ਹੋਰਾਂ ਦੇ ਵਾਸਤੇ ਪੰਜਾਬ ਦੇ ਜਿਹੜੇ ਪਾਣੀ ਦਾ ਮਸਲਾ ਹੈ ਉਹ ਕੋਈ ਬਹੁਤਾ ਵੱਡਾ ਮਸਲਾ ਨਹੀਂ। ਉਹਨਾਂ ਦੇ ਵਾਸਤੇ ਬਾਕੀ ਜਿਹੜੀਆਂ ਗੱਲਾਂ ਨੇ ਉਹ ਜ਼ਿਆਦਾ ਸ਼ਾਇਦ ਜਿਹੜਾ ਜੀ ਉਹ ਵੱਡੀਆਂ ਗੱਲਾਂ ਨੇ। ਨੋਟਾਂ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਸਵਾਲਾਂ ਦੇ ਜਵਾਬ ਦੇ ਵਿੱਚ ਘਿਰੇ ਹੋਏ ਜਿਹੜੇ ਤੋਮਰ ਸੀਗੇ ਜੀ, ਉਹਨਾਂ ਨੇ ਇੰਨੀ ਗੱਲ ਕਹੀ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਇਹ ਬੜਾ ਇਹ ਜਿਹੜਾ ਜੀ ਦਲੇਰੀ ਵਾਲਾ ਕਦਮ ਹੈ, ਔਰ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਡਟ ਕੇ ਸਮਰਥਨ ਜਿਹੜਾ ਜੀ ਉਹ ਕਰ ਰਹੇ ਨੇ ਤੇ ਭ੍ਰਿਸ਼ਟਾਚਾਰ ਤੇ ਕਾਲੇ ਧਨ ਦੇ ਵਾਸਤੇ ਜਿਹੜਾ ਜੀ ਉਹ ਲੋਕ ਸਹਿਯੋਗ ਦੇ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੇ ਸੀਟਾਂ ਨੇ 23 ਸੀਟਾਂ ਭਾਜਪਾ ਨੇ ਲੜਨੀਆਂ ਨੇ, ਉਹਦੀ ਤਿਆਰੀ ਦੇ ਵਾਸਤੇ ਉਹ ਜਿਹੜਾ ਜੀ ਉਹ ਪੰਜਾਬ ਆਏ ਨੇ। ਪਰ ਜਿਹੋ ਜਿਹਾ ਵਿਜੇ ਸਾਂਪਲਾ ਹੋਰਾਂ ਦਾ ਬਿਆਨ ਆਇਆ, ਹੁਣ ਵੇਖਣਾ ਇਹ ਹੋਊਗਾ ਜੀ ਕਿ ਆਉਂਦੀਆਂ ਚੋਣਾਂ ਦੇ ਦੌਰਾਨ ਜਾਂ ਵਿਧਾਨ ਸਭਾ ਸੈਸ਼ਨ ਜਿਹੜਾ ਹੋਣ ਜਾ ਰਿਹਾ ਜਿਹਦੇ ਵਿੱਚ ਜਿਹੜਾ ਜੀ ਕਾਂਗਰਸ ਤਾਂ ਸ਼ਾਇਦ ਸ਼ਾਮਲ ਨਾ ਹੋਵੇ, ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਇਸ ਮੁੱਦੇ ਦੇ ਉੱਤੇ ਕੀ ਸਟੈਂਡ ਲੈਂਦੀ ਹੈ ਜੀ? ਉਹ ਤਾਂ ਜੀ ਪਹਿਲਾਂ ਹੀ ਦੱਸ ਪਿਆ ਕਿ ਨਹੀਂ, ਨਾ ਤੇ ਨੋਟਾਂ ਤੇ ਸਟੈਂਡ ਲੈਣਾ, ਨਾ SYL ਨਹਿਰ ਤੇ ਪਾਣੀਆਂ ਦੇ ਮਸਲਿਆਂ ਦੇ ਉੱਤੇ ਕੋਈ ਵੀ ਸਟੈਂਡ ਲੈਣਾ ਆ। ਉਹਨਾਂ ਨੂੰ ਸੀਟਾਂ ਨਾਲ ਵੀ ਬਹੁਤਾ ਨਹੀਂ ਹੈਗਾ ਜੀ। ਪੰਜਾਬ ਕਿਸ ਤਰ੍ਹਾਂ ਤਬਾਹ ਹੁੰਦਾ ਉਹ ਗੱਲ ਹੈਗੀ ਆ। ਅੱਗੇ ਆਪਾਂ ਜਿਸ ਤੁਸੀਂ ਵਿਸ਼ੇਸ਼ ਸੈਸ਼ਨ ਦੀ ਗੱਲ ਕੀਤੀ ਸੀ, ਵਿਧਾਨ ਸਭਾ ਦਾ ਹੋਣਾ ਆ ਤੇ ਕਾਂਗਰਸ ਨੇ ਵਿੱਚ ਜਾਣ ਤੋਂ ਇਨਕਾਰ ਕੀਤਾ ਜੀ। ਇਹ ਬੜਾ ਅਹਿਮ ਜਿਹੜਾ ਜੀ ਉਹ ਰਹੂਗਾ। 16 ਤਰੀਕ ਨੂੰ ਭਲਕੇ ਜਿਹੜਾ ਜੀ ਇਹ ਸੈਸ਼ਨ ਹੋਣਾ। ਅੱਜ ਜਿਹੜੀ ਹੈ ਜੀ ਕੈਬਨਿਟ ਦੀ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸ਼ਾਇਦ ਜਿਹੜਾ ਜੀ 2004 ਦੇ ਵਿੱਚ ਜਿਹੜਾ ਬਿੱਲ ਪੇਸ਼ ਕੀਤਾ ਗਿਆ ਸੀਗਾ, ਉਹੋ ਜਿਹਾ ਮਿਲਦਾ ਜੁਲਦਾ ਬਿੱਲ ਜਿਹੜਾ ਜੀ ਉਹ ਲਿਆਉਣ ਦੀ ਗੱਲ ਕੀਤੀ ਜਾਊਗੀ, ਜਿਹਨੂੰ ਵਿਧਾਨ ਸਭਾ ਦੇ ਵਿੱਚ ਪਾਸ ਕਰਵਾਇਆ ਜਾ ਸਕਦਾ ਜੀ। ਉਂਝ ਵੈਸੇ ਕਿਉਂਕਿ ਇਹ ਬੜਾ ਅਜੀਬੋ-ਗਰੀਬ ਜਿਹਾ ਹੋਊਗਾ ਜਿਹਦੇ ਵਿੱਚ ਵਿਰੋਧੀ ਧਿਰ ਨਹੀਂ ਹੋਊਗੀ। ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਪਹਿਲਾਂ ਮੁੱਖ ਮੰਤਰੀ ਇਹ ਸਪਸ਼ਟ ਕਰਨ ਕਿ ਇਸ ਵਿਸ਼ੇਸ਼ ਸੈਸ਼ਨ ਦਾ ਏਜੰਡਾ ਜਿਹੜਾ ਜੀ ਉਹ ਕੀ ਹੋਊਗਾ। ਉਹਨਾਂ ਨੇ ਇਹ ਵੀ ਕਿਹਾ ਕਿ ਜੇ ਵਿਸ਼ੇਸ਼ ਸੈਸ਼ਨ ਦੇ ਵਿੱਚ ਬਿੱਲ ਪੇਸ਼ ਕੀਤਾ ਜਾਣਾ ਤਾਂ ਇਹਨੂੰ ਰਾਜਪਾਲ ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਜਿਹੜੀ ਆ ਜੀ ਉਹ ਪ੍ਰਵਾਨ ਕਰੂਗੀ। ਪਹਿਲਾਂ ਇਹਦਾ ਭਰੋਸਾ ਜਿਹੜਾ ਜੀ ਉਹ ਮੁੱਖ ਮੰਤਰੀ ਦੇਣ, ਉਦੋਂ ਬਾਅਦ ਜਿਹੜਾ ਜੀ ਅਸੀਂ ਦੱਸਾਂਗੇ ਕਿ ਸੈਸ਼ਨ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਣਾ ਜਾਂ ਨਹੀਂ। ਇਹ ਨਵਾਂ ਬਿੱਲ ਪਾਸ ਕਰਨ ਦੀ ਸੰਭਾਵਨਾ ਜਿਹੜੀ ਆ ਜੀ ਉਹ ਦੱਸੀ ਦੀ ਆ। ਕਾਂਗਰਸ ਦੇ ਕੁਝ ਆਗੂ ਜਿਹੜੇ ਕਹਿੰਦੇ ਆ ਕਿ ਮੁੱਖ ਮੰਤਰੀ ਬਾਦਲ ਦੇ ਵੱਲੋਂ ਸੱਦਿਆ ਗਿਆ ਸੈਸ਼ਨ ਜਿਹੜਾ ਜੀ ਇਹ ਢਕੌਸਲੇ ਤੋਂ ਬਿਨਾਂ ਹੋਰ ਕੁਛ ਨਹੀਂ ਗਾ। ਔਰ ਉਹਨਾਂ ਨੇ ਇਹ ਜਿਹੜਾ ਕਿਹਾ ਜੀ ਕਿ ਜਦੋਂ ਤੁਹਾਨੂੰ ਕੇਂਦਰੀ ਲੀਡਰਸ਼ਿਪ ਦੀ ਹਰੀ ਝੰਡੀ ਹੈ ਨਹੀਂ ਗੀ ਇਸ ਮਸਲੇ ਦੇ ਉੱਤੇ, ਤੇ ਇਹ ਤੁਹਾਡਾ ਬਿੱਲ ਜਿਹੜਾ ਜੀ ਕਿਤੇ ਵੀ ਖੜੋਣਾ ਨਹੀਂ ਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਵੀ ਗੱਲ ਜਿਹੜੀ ਇਹਦੀ ਕਹੀ ਹੈ ਕਿ ਸਾਡੇ ਜਿਹੜੇ ਵਿਧਾਇਕ ਨੇ ਉਹ ਅਸਤੀਫਾ ਦੇ ਚੁੱਕੇ ਨੇ ਤੇ ਹੁਣ ਵਿਧਾਨ ਸਭਾ ਦੇ ਵਿੱਚ ਜਾਣ ਦੀ ਕੋਈ ਤੁਕ ਜਿਹੜੀ ਹੈ ਜੀ ਉਹ ਬਣਦੀ ਨਹੀਂ ਆ। ਰਜਿੰਦਰ ਕੌਰ ਭੱਠਲ ਹੋਰਾਂ ਨੇ ਵੀ ਇਹ ਗੱਲ ਜਿਹੜੀ ਹੈ ਜੀ ਇਹ ਕਲੀਅਰ ਕੀਤੀ ਹੈ ਕਿ ਜਿਹੜੇ ਵਿਧਾਇਕ ਨੇ ਉਹ ਸੈਸ਼ਨ ਦੇ ਵਿੱਚ ਨਹੀਂ ਜਾਣਗੇ ਜੀ। ਹੁਣ ਜਿਹੜਾ ਸਵਾਲਾਂ ਦਾ ਸਵਾਲ ਇਹ ਹੈ ਜੀ ਕਿ ਇਹ ਮਾਮਲਾ ਕੋਈ ਹੁਣ ਉੱਠਿਆ ਤਾਂ ਹੈ ਨਹੀਂਗਾ। ਸਾਲ ਤੋਂ ਉੱਪਰ ਤਾਂ ਮੁੱਖ ਮੰਤਰੀ ਹੋਰਾਂ ਨੂੰ ਬਿਆਨ ਦਿੰਦਿਆਂ ਹੋ ਗਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਦੇ ਵਿਰੋਧ ਦੇ ਵਿੱਚ ਆਉਣ ਵਾਲਾ, ਅਸੀਂ ਕੋਈ ਫੈਸਲਾ ਜਿਹੜਾ ਜੀ ਉਹ ਮੰਨਾਂਗੇ ਨਹੀਂ। ਉਹਦੇ ਦੌਰਾਨ ਕਿੰਨੇ ਸੈਸ਼ਨ ਹੋਏ ਨੇ ਵਿਧਾਨ ਸਭਾ ਦੇ? ਜੇ ਇਹ ਲੋਕ ਸੁਹਿਰਦ ਹੁੰਦੇ ਤਾਂ ਉਹਨਾਂ ਸੈਸ਼ਨਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਸਾਰੀਆਂ ਧਿਰਾਂ ਨੂੰ ਨਾਲ ਜਿਹੜਾ ਜੀ ਉਹ ਜੋੜ ਕੇ ਕੋਈ ਨਾ ਕੋਈ ਫੈਸਲਾ ਲੈ ਸਕਦੇ ਸੀਗੇ।
ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਲਿਆ ਗਿਆ। ਹੁਣ ਕਿਉਂਕਿ ਵੋਟਾਂ ਆ ਰਹੀਆਂ ਨੇ, ਵੋਟਾਂ ਦੇ ਵਿੱਚ ਇਸ ਮਸਲੇ ਦੇ ਉੱਤੇ ਘਿਰ ਰਹੇ ਨੇ, ਇਸ ਕਰਕੇ ਇਹ ਵਿਸ਼ੇਸ਼ ਸੈਸ਼ਨ ਜਿਹੜਾ ਜੀ ਉਹ ਸੱਦਿਆ ਜਾ ਰਿਹਾ। ਵਿਸ਼ੇਸ਼ ਸੈਸ਼ਨ ਦੇ ਵਿੱਚ ਬਿਨਾਂ ਵਿਰੋਧੀ ਧਿਰ ਤੋਂ ਕੀ ਕੀਤਾ ਜਾਊਗਾ? ਵੈਸੇ ਅੱਜ ਬਹੁਤਾ ਖੁਲਾਸਾ ਤਾਂ ਜਿਹੜਾ ਜੀ ਉਹ ਰਣਨੀਤੀ ਦਾ ਹੋ ਜਾਊਗਾ ਕਿ ਬਿੱਲ ਜਿਹੜਾ ਜੀ ਉਹ ਲਿਆਂਦਾ ਜਾਊਗਾ। ਬਿੱਲ ਕੀ ਹੋਊਗਾ? ਜਿਹੜਾ 2004 ਦੇ ਵਿੱਚ ਕੀਤਾ ਗਿਆ ਸੀਗਾ ਬਿੱਲ ਜੀ, ਕੀ ਉਹਦੇ ਨਾਲ ਮਿਲਦਾ ਜੁਲਦਾ ਹੋਊਗਾ? ਜਿਹੜੀ ਇੱਕ ਧਾਰਾ 9 ਇਹਦੇ ਵਿੱਚ ਸੀਗੀ ਜਿਹਨੂੰ ਖਤਮ ਕਰਨ ਦਾ ਵਾਅਦਾ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਦੌਰਾਨ ਜਾਰੀ ਕੀਤੇ ਗਏ ਚੋਣ ਮੈਨੀਫੈਸਟੋ ਦੇ ਵਿੱਚ ਸ਼ਾਮਲ ਸੀਗਾ, ਕੀ ਉਹਨੂੰ ਖਤਮ ਕੀਤਾ ਜਾਊਗਾ? ਇਹ ਸਾਰਾ ਕੁਝ ਜਿਹੜਾ ਜੀ ਇਸ ਖਰੜੇ ਦੇ ਉੱਤੇ ਹੋਊਗਾ। ਇਹ ਤੱਤ ਭੜੱਤੀ ਖਰੜਾ ਜਿਹੜਾ ਜੀ ਉਹ ਕਿਵੇਂ ਤਿਆਰ ਕੀਤਾ ਜਾਊਗਾ, ਇਹ ਵੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਜਿਹੜੀ ਸਰਕਾਰ ਨੇ 12 ਸਾਲਾਂ ਦੇ ਦੌਰਾਨ ਇਹਨੂੰ ਸੀਰੀਅਸਲੀ ਲਿਆ ਹੀ ਨਹੀਂ। ਜਿੱਥੇ ਮੈਂ ਇੱਕ ਦਿਨ ਗੱਲ ਕੀਤੀ ਸੀ ਡਿਟੇਲ ਦੇ ਵਿੱਚ ਕਿ ਅਸਲ ਪਰਦੇ ਪਿੱਛੇ ਕਹਾਣੀ ਕੀ ਆ, ਕਿਵੇਂ ਬਿਹਤਰੀਨ ਵਕੀਲ ਜਿਹੜੇ ਸੀਗੇ ਉਹ ਹਰਿਆਣੇ ਦਾ ਕੇਸ ਲੜਦੇ ਰਹੇ ਤੇ ਇੱਕ ਜਿਹੜਾ ਵਕੀਲ ਸੀਗਾ ਜੂਨੀਅਰ ਜਿਹਾ ਉਹ ਲਾ ਛੱਡਿਆ ਜੀ, ਉਹ ਵੀ ਚੌਟਾਲਾ ਪਰਿਵਾਰ ਦਾ ਨਜ਼ਦੀਕੀ, ਉਹ ਇਸ ਕੇਸ ਨੂੰ ਲੜਦਾ ਰਿਹਾ। ਤੇ ਹੁਣ ਜਿਹੜਾ ਜੀ ਇਹ ਮਗਰਮੱਛ ਦੇ ਅਥਰੂਆਂ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਦੋਏ ਜਿਹੜੀਆਂ ਪਾਰਟੀਆਂ ਨੇ ਜੀ ਉਹ ਲੋਕਾਂ ਨੂੰ ਮੂਰਖ ਜਿਹੜੀਆਂ ਬਣਾ ਰਹੀਆਂ ਨੇ। ਹਾਂ, ਸੋਸ਼ਲ ਮੀਡੀਆ ਦੇ ਉੱਤੇ ਉਹ ਇਸ਼ਤਿਹਾਰ ਜਿਹੜੇ ਨੇ ਉਹ ਹਰੇਕ ਬੰਦੇ ਕੋਲੇ ਪਹੁੰਚੇ ਹੋਏ ਨੇ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਕਹੀ ਦੇ ਕੇ ਟੱਕ ਲਵਾਈ ਜਾਂਦੇ ਨੇ, ਦੂਜੇ ਪਾਸੇ ਜ਼ਮੀਨਾਂ ਜਿਹੜੀਆਂ ਨੇ ਉਹ ਅਕਵਾਇਰ ਕਰਨ ਵਾਲਾ ਸਾਰਾ ਖਰੜਾ ਜਿਹੜਾ ਜੀ ਉਹ ਹਰਿਆਣੇ ਦੀ ਵਿਧਾਨ ਸਭਾ ਦੇ ਵਿੱਚ ਚੌਧਰੀ ਦੇਵੀ ਲਾਲ ਹੋਰਾਂ ਨੇ ਦੱਸਿਆ ਸੀਗਾ ਜੀ। ਬਿਲਕੁਲ ਜੀ, ਇਹਨਾਂ ਨੇ ਰਲ ਮਿਲ ਕੇ ਕੀਤਾ ਹੈ। ਜਿਹੜੇ ਹੁਣ ਕਾਂਗਰਸ ਨਾ ਕਰਦੀ ਹੈ ਕਿ ਅਸੀਂ ਵਿਧਾਨ ਸਭਾ ਦੇ ਸੈਸ਼ਨ 'ਚ ਨਹੀਂ ਜਾਣਾ, ਉਹ ਕੋਈ ਫਰਕ ਨਹੀਂ ਪੈਣਾ। ਪਿਛਲੇ 9-10 ਸਾਲ ਇਹਨਾਂ ਨੇ ਕੁਛ ਵੀ ਕੋਈ ਵੀ ਵਿਰੋਧ ਨਹੀਂ ਕੀਤਾ ਤੇ ਇਸ ਕਰਕੇ ਇਹ ਹਾਲਾਤ ਹੋ ਗਏ। ਅੱਗੇ ਆਪਾਂ ਜਲੂਰ ਕਾਂਡ ਦੀ ਗੱਲ ਕਰੀਏ, ਗੁਰਦੇਵ ਕੌਰ ਦੇ ਪੋਸਟਮਾਰਟਮ ਨੂੰ ਲੈ ਕੇ ਰੇੜਕਾ। ਇਹ ਮਾਮਲਾ ਜਿਹੜਾ ਜੀ ਕਾਫੀ ਗੰਭੀਰ ਹੁੰਦਾ ਜਾ ਰਿਹਾ ਜੀ। ਜਲੂਰ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਉੱਤੇ ਹਮਲਾ ਹੋਇਆ ਸੀਗਾ ਜੀ, ਇਹਦਾ ਸ਼ਿਕਾਰ ਹੋਈ ਗੁਰਦੇਵ ਕੌਰ ਦਾ ਪੋਸਟਮਾਰਟਮ ਅੰਤਮ ਸੰਸਕਾਰ ਜਿਹੜਾ ਜੀ ਅਜੇ ਵੀ ਨਹੀਂ ਹੋ ਸਕਿਆ। ਸਰਕਾਰ ਦੇ ਆਦੇਸ਼ਾਂ ਦੇ ਉੱਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਜਲੂਰ ਜਬਰ ਵਿਰੋਧੀ ਐਕਸ਼ਨ ਕਮੇਟੀ ਨੂੰ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਐਕਸ਼ਨ ਕਮੇਟੀ ਜਿਹੜੀ ਹੈ ਜੀ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਭਰੋਸੇ ਦੇ ਉੱਤੇ ਯਕੀਨ ਕਰਨ ਨੂੰ ਤਿਆਰ ਜਿਹੜੀ ਹੈ ਜੀ ਉਹ ਨਹੀਂ ਹੈ। ਮਾਮਲਾ ਕਿਸੇ ਤਣ ਪੱਤਨ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਜਿਹੜੇ ਡੀਸੀ ਕੰਪਲੈਕਸ ਦੇ ਅੱਗੇ ਨੇ ਸੰਗਰੂਰ ਦੇ ਵਿੱਚ ਜਿਹੜੇ ਮਜ਼ਦੂਰ ਨੇ, ਕਿਸਾਨ ਮਜ਼ਦੂਰ, ਉਹ ਅਣਮਿੱਥੇ ਸਮੇਂ ਦੇ ਮੋਰਚੇ ਦੇ ਉੱਤੇ ਜਿਹੜਾ ਜੀ ਉਹ ਡਟ ਗਏ ਔਰ ਇਹਦੇ ਵਿੱਚ ਜਿਹੜੀ ਗਿਣਤੀ ਆ ਬਹੁਤ ਵੱਡੀ ਹੋ ਗਈ ਇਹਨਾਂ ਜਿਹੜੇ ਕਿਸਾਨ ਮਜ਼ਦੂਰ ਨੇ ਉਹਨਾਂ ਦੀ। ਔਰ ਇਹ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਜਿਹੜੀ ਹੈ ਜੀ ਵਾਰਨਿੰਗ ਦਿੱਤੀ ਹੈ ਸਰਕਾਰ ਨੂੰ ਕਿ ਤੁਰੰਤ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਜਿਹੜੇ ਵਿੱਤ ਮੰਤਰੀ ਨੇ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਕੋਠੀ ਜਿਹੜੀ ਹੈ ਜੀ ਉਹ ਜਾ ਕੇ ਘੇਰ ਲੈਣਗੇ। ਜਿਹੜੇ ਪ੍ਰਸ਼ਾਸਨ ਦੇ ਤਰਫੋਂ ਕੁਝ ਅਧਿਕਾਰੀ ਜਿਹੜੇ ਸੀਗੇ ਜੀ ਇਸ ਕਮੇਟੀ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਗਏ, ਉਹਨਾਂ ਨੇ ਇਹ ਕਿਹਾ ਕਿ ਸਰਕਾਰ ਨੇ ਇਹ ਕਿਹਾ ਕਿ ਤੁਹਾਡੀਆਂ ਮੰਗਾਂ ਜਿਹੜੀਆਂ ਜੀ ਉਹ ਮੰਨ ਲਈਆਂ ਜਾਣਗੀਆਂ, ਪਰ ਗੁਰਦੇਵ ਕੌਰ ਦਾ ਪੋਸਟਮਾਰਟਮ ਕਰਵਾ ਕੇ ਅੰਤਮ ਸੰਸਕਾਰ ਕਰ ਦਿੱਤਾ ਜਾਵੇ। ਪਰ ਜਿਹੜੀਆਂ ਜਥੇਬੰਦੀਆਂ ਨੇ ਉਹ ਇਹ ਸਮਝਦੀਆਂ ਨੇ ਕਿ ਉਹ ਪ੍ਰੈਸ਼ਰ ਉਨੀ ਦੇਰ ਤੱਕ ਬਣਾ ਕੇ ਰੱਖ ਸਕਦੀਆਂ ਨੇ ਜਿੰਨੀ ਦੇਰ ਤੱਕ ਗੁਰਦੇਵ ਕੌਰ ਹੋਰਾਂ ਦਾ ਪੋਸਟਮਾਰਟਮ ਜਿਹੜਾ ਦੀ ਨਹੀਂ ਹੋ ਜਾਂਦਾ ਤੇ ਜਾਂ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਹੋ ਜਾਂਦਾ। ਉਹਨਾਂ ਨੂੰ ਵੀ ਪਤਾ ਹੈ ਕਿ ਉਦੋਂ ਬਾਅਦ ਨਾ ਸਰਕਾਰ ਨੇ ਗੱਲ ਜਿਹੜੀ ਹੈ ਜੀ ਉਹ ਸੁਣਨੀ ਆ ਤੇ ਉਹਦੇ ਕੋਲੇ ਘੜਿਆ ਘੜਾਇਆ ਦਾ ਜਿਹੜਾ ਜੀ ਉਹ ਜਵਾਬ ਆਉਣ ਵਾਲੇ ਦਿਨਾਂ 'ਚ ਹੋ ਜਾਣਾ ਕਿ ਲਓ ਜੀ ਅਸੀਂ ਇਹਦੇ 'ਚ ਕੀ ਕਰ ਸਕਦੇ ਆ, ਹੁਣ ਤਾਂ ਜਿਹੜਾ ਜੀ ਉਹ ਚੋਣ ਜ਼ਾਬਤਾ ਲੱਗ ਗਿਆ। ਸੋ ਇਸ ਕਰਕੇ ਜਿਹੜਾ ਜੀ ਜਥੇਬੰਦੀਆਂ ਜਿਹੜੀਆਂ ਨੇ ਉਹ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀਆਂ ਨੇ ਇਸ ਸਮੇਂ ਦੇ ਦੌਰਾਨ ਕਿ ਇਹ ਮੋਰਚਾ ਜਿਹੜਾ ਉਹ ਥੋੜਾ ਲੰਮਾ ਖਿੱਚੇ। ਸੋ ਵੇਖਣ ਵਾਲੀ ਜਿਹੜੀ ਗੱਲ ਇਹ ਹੋਊਗੀ ਜੀ ਕਿ ਦੋਵੇਂ ਧਿਰਾਂ ਜਿਹੜੀਆਂ ਨੇ ਉਹ ਅੜੀਆਂ ਰਹਿੰਦੀਆਂ ਨੇ ਜਾਂ ਮਾਮਲਾ ਜਿਹੜਾ ਜੀ ਉਹ ਕਿਸੇ ਤਣ ਪੱਤਣ ਲੱਗਦਾ ਹੈ। ਉਹ ਤਾਂ ਤੁਹਾਨੂੰ ਪਤਾ ਹੀ ਆ, ਕੋਈ ਨਾ ਕੋਈ ਵਿੱਚ ਪੈ ਹੀ ਜਾਂਦਾ ਹੁੰਦਾ ਜੀ। ਤੇ ਅੱਗੇ ਆਪਾਂ ਕਿਸਾਨਾਂ ਦੀ ਗੱਲ ਕਰੀਏ ਤੇ ਨੋਟਾਂ ਕਰਕੇ ਇਹਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਦੇਖੋ ਜਿਹੜਾ ਇਹ ਕਿਹਾ ਗਿਆ ਸੀਗਾ ਪੰਜਾਬ ਸਰਕਾਰ ਦੀ ਤਰਫੋਂ ਕਿ ਕਿਸਾਨਾਂ ਨੂੰ ਇਸ ਵਾਰੀ ਕੋਈ ਮੁਸ਼ਕਲ ਜਿਹੜੀ ਆ ਉਹ ਨਹੀਂ ਆਊਗੀ, 72 ਘੰਟਿਆਂ ਦੇ ਵਿੱਚ ਜਿਹੜਾ ਜੀ ਉਹਨਾਂ ਦੀ ਅਦਾਇਗੀ ਕੀਤੀ ਜਾਊਗੀ। ਇਸ ਵੇਲੇ ਜਿਹੜੀ ਕਿਸਾਨਾਂ ਨੂੰ ਅਦਾਇਗੀ ਹੈ ਜੀ 26 ਅਕਤੂਬਰ ਤੋਂ ਬਾਅਦ ਹੋਈ ਨੀਗੀ ਔਰ ਜ਼ਿਲ੍ਹੇ ਭਰ ਦੇ ਜਿਹੜੇ ਕਿਸਾਨ ਨੇ ਉਹਨਾਂ ਦੀ 1100 ਇਕੱਲਾ ਸੰਗਰੂਰ ਡਿਸਟ੍ਰਿਕਟ ਦੇ 1100 ਕਰੋੜ ਰੁਪਏ ਦੀ ਅਦਾਇਗੀ ਜਿਹੜੀ ਹੈ ਜੀ ਉਹ ਲਟਕੀ ਹੋਈ ਆ। ਪਿਛਲੇ 3 ਹਫ਼ਤਿਆਂ ਤੋਂ ਕਿਸਾਨ ਜਿਹੜੇ ਆ ਜੀ ਉਹ ਆੜ੍ਹਤੀਆਂ ਦੇ ਕੋਲੇ ਗੇੜੇ ਮਾਰ ਰਹੇ ਨੇ, ਉਹਨਾਂ ਦੇ ਪੱਲੇ ਦਵਾਨੀ ਵੀ ਜਿਹੜੀ ਹੈ ਜੀ ਉਹ ਨਹੀਂ ਪਈ। ਪਹਿਲਾਂ ਤਾਂ ਕਹਿੰਦੇ ਸੀਗੇ ਜੀ ਆ ਰਹੀ ਆ, ਉੱਤੋਂ ਸੈਂਟਰ ਤੋਂ ਆ ਰਹੀ ਆ, ਹੁਣ ਸੈਂਟਰ ਲੱਗ ਗਿਆ ਜੀ ਮਸ਼ੀਨਾਂ ਭਰਨ 'ਚ ਤੇ ਇਹ ਜਿਹੜੀ ਕਸਰ ਆ ਜੀ ਇਹ ਵੀ ਕਿਸਾਨਾਂ ਦੇ ਸਿਰ ਆ ਕੇ ਜਿਹੜੀ ਆ ਜੀ ਉਹ ਪੈ ਗਈ।
ਕਿਉਂਕਿ ਜਿਹੜੀਆਂ ਸੈਂਟਰ ਦੀਆਂ ਅਦਾਇਗੀਆਂ ਸੀਗੀਆਂ ਉਹ ਅਗਲੇ ਕੁਝ ਕੁ ਦਿਨਾਂ ਦੇ ਵਿੱਚ ਕਲੀਅਰ ਹੋ ਜਾਣਗੀਆਂ। ਇਹਦੇ ਉੱਤੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਜਿਹੜਾ ਜੀ ਉਹ ਲੱਗ ਗਿਆ, ਕਿਉਂਕਿ ਪਹਿਲਾਂ ਜਿਹੜਾ ਨੋਟ ਨੇ ਉਹ ਬੈਂਕਾਂ ਦੇ ਵਿੱਚ ਜਾਂ ਫਿਰ ATM ਦੇ ਵਿੱਚ ਜਿਹੜੇ ਜੀ ਉਹ ਪਾਏ ਜਾਣਗੇ। ਸਰਕਾਰ ਨੂੰ ਉਹ ਜ਼ਿਆਦਾ ਫਿਕਰ ਆ, ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ, ਕਿਸਾਨਾਂ ਦੀ ਕੋਈ ਜਿਹੜੀ ਹੈ ਜੀ ਉਹ ਉਹਨਾਂ ਨੂੰ ਫਿਕਰ ਹੈ ਨਹੀਂ ਗੀ। ਪਰ ਜਿਹੜਾ ਕਿਸਾਨ ਹੈ, ਛੋਟਾ ਕਿਸਾਨ ਹੈ, ਉਹਦਾ ਸਾਰਾ ਕੁਝ ਨਿਰਭਰ ਹੁੰਦਾ ਜੀ ਆੜ੍ਹਤੀਆਂ ਦੇ ਵੱਲੋਂ ਦਿੱਤੇ ਜਾਣ ਵਾਲੇ ਪੈਸੇ ਦੇ ਉੱਤੇ। ਉਹਨੇ ਜਿੱਥੇ ਲੈਣੇ ਦੇਣੇ ਹੁੰਦੇ ਆ, ਉੱਥੇ ਅਗਲੀ ਫਸਲ ਦੀ ਤਿਆਰੀ ਵੀ ਜਿਹੜੀ ਹੈ ਜੀ ਉਹ ਕਰਨੀ ਹੁੰਦੀ ਹੈ। ਇਹਦਾ ਸਿੱਧਾ ਅਸਰ ਜਿਹੜਾ ਜੀ ਉਹ ਪੈ ਰਿਹਾ ਕਣਕ ਦੀ ਬਿਜਾਈ ਦੇ ਉੱਤੇ। 40% ਦੇ ਕਰੀਬ ਜਿਹੜੀ ਹੈ ਜੀ ਉਹ ਬਿਜਾਈ ਲਮਕ ਗਈ ਆ। ਉਹਦਾ ਕਾਰਨ ਜਿਹੜਾ ਜੀ ਪੈਸੇ ਜਿਹੜੇ ਉਹ ਨਾ ਮਿਲਣੇ। ਥੋੜੇ ਬਹੁਤੇ ਲੈ ਦੇ ਕੇ ਫੜਾ ਕੇ ਜਿਹੜਾ ਜੀ ਉਹ ਕਿਸਾਨ ਕੰਮ ਚਲਾ ਲੈਂਦਾ, ਪਰ ਇਸ ਵਾਰੀ ਮੁਸ਼ਕਲ ਇਹ ਆ ਗਈ ਕਿ ਇੱਥੇ ਤਾਂ 100 ਦਾ ਨੋਟ ਜਿਹੜਾ ਜੀ ਕਿਸੇ ਤੋਂ ਲੈਣਾ ਔਖਾ ਹੋਇਆ ਪਿਆ। ਜਿਹਦੇ ਕੋਲ ਥੋੜੇ ਬਹੁਤੇ ਹੈਗੇ ਨੇ ਛੋਟੇ ਨੋਟ, ਉਹ ਦੱਬ ਕੇ ਬਹਿ ਗਿਆ। ਵਿਆਹ ਸ਼ਾਦੀਆਂ ਦੇ ਜਿਹੜੇ ਸਮਾਗਮ ਨੇ ਉਹ ਲਮਕ ਗਏ ਨੇ। ਲਿਮਟਾਂ ਜਿਹੜੀਆਂ ਦੀ ਉਹ ਭਰਨੀਆਂ ਹੁੰਦੀਆਂ ਉਹ ਅੱਗੇ ਜਿਹੜੀਆਂ ਦੀ ਤੁਰ ਪਈਆਂ। ਉਹਦਾ ਵਿਆਜ ਜਿਹੜਾ ਜੀ ਉਹ ਕਿਸਾਨ ਨੂੰ ਪੈਣਾ ਸ਼ੁਰੂ ਹੋ ਜਾਣਾ। ਜਿਹੜੀਆਂ ਛੋਟਾਂ ਕੁਝ ਸਰਕਾਰਾਂ ਬਾਕੀ ਲੋਕਾਂ ਨੂੰ ਦੇ ਰਹੀਆਂ ਨੇ, ਅਜੇ ਤੱਕ ਕਿਸੇ ਕਿਸਮ ਦੀ ਕੋਈ ਛੋਟ ਦਾ ਐਲਾਨ ਜਿਹੜਾ ਜੀ ਉਹ ਕਿਸਾਨਾਂ ਦੇ ਬਾਰੇ ਦੇ ਵਿੱਚ ਸੈਂਟਰ ਦੀ ਸਰਕਾਰ ਦੀ ਤਰਫੋਂ ਨਹੀਂ ਆਇਆ। ਜਿਹੜੀਆਂ ਲਿਮਟਾਂ ਨੇ ਉਹਦਾ, ਜਾਂ ਫਿਰ ਜਿਹੜੀਆਂ ਜੀ ਉਹ ਕਰਜ਼ੇ ਦੀਆਂ ਕਿਸ਼ਤਾਂ ਨੇ ਉਹਦੇ ਬਾਰੇ ਦੇ ਵਿੱਚ, ਕਿਉਂਕਿ ਕਿਸਾਨ ਦਾ ਕਿਸੇ ਨੂੰ ਅਜੇ ਤੱਕ ਫਿਕਰ ਹੀ ਨਹੀਂ ਹੈ ਜੀ। ਬਿਲਕੁਲ ਜੀ, ਮੋਦੀ ਸਾਹਿਬ ਨੂੰ ਤਾਂ ਕਿਸੇ ਦਾ ਵੀ ਫਿਕਰ ਨਹੀਂ ਹੈ। ਤੇ ਅੱਗੇ ਆਪਾਂ ਨੋਟਾਂ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਦਾ ਅਸਰ ਆ ਜਿਹੜਾ ਬਹੁਤ ਥਾਵਾਂ ਤੇ ਪਿਆ ਆ। ਵੱਡੇ ਨੋਟਾਂ ਦੀ ਵਜ੍ਹਾ ਕਰਕੇ ਕਰਜ਼ੇ ਦੀ ਵਸੂਲੀ ਤੇ ਵੀ ਵੱਡਾ ਅਸਰ। ਬਿਲਕੁਲ ਜੀ, ਐਕਚੁਅਲੀ ਜੇ ਲਾਈ ਜਾਵੇ ਤਾਂ ਜਿਹੜੇ ਛੋਟੇ ਨੇ ਜੀ ਉਹਨਾਂ ਉੱਤੇ ਵੀ ਬਹੁਤ ਵੱਡਾ ਅਸਰ ਜਿਹੜਾ ਜੀ ਉਹ ਪੈ ਰਿਹਾ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ, ਜਿਹੜੇ ਦਿੱਲੀ ਦੇ ਨੇੜੇ ਤੇੜੇ, ਕਿਉਂਕਿ ਇਹ ਵਿਆਹਾਂ ਦਾ ਬੜਾ ਜ਼ੋਰ ਹੁੰਦਾ ਜੀ ਇਹਨਾਂ ਦਿਨਾਂ ਦੇ ਵਿੱਚ, ਉਹ ਇਹ ਕਹਿ ਰਹੇ ਆ ਜਿਹੜੇ ਬੈਂਡ ਵਾਜੇ ਵਾਲੇ ਵੀ ਆ ਜੀ ਕਿ ਫੋਨ ਆਉਂਦਾ ਕਿ ਪੈਸੇ ਜਿਹੜੇ ਆ ਜੀ ਉਹ ਹੈ ਨਹੀਂ ਗੇ, ਵਿਆਹ ਦੇ ਉੱਤੇ ਬੈਂਡ ਵਾਜਾ ਜਿਹੜਾ ਜੀ ਉਹ ਨਹੀਂ ਲੈ ਕੇ ਆਉਣਾ। ਹੋ ਸਕਦਾ ਕਿਸੇ ਨੂੰ ਲੱਗਦਾ ਹੋਵੇ ਕਿ ਬੈਂਡ ਵਾਜੇ ਨਾਲ ਕੀ ਫਰਕ ਪੈਣਾ, ਪਰ ਇਹ ਨਹੀਂ ਵੇਖਿਆ ਜਾ ਰਿਹਾ ਜੀ ਕਿ ਉਹਦੇ ਵਿੱਚ 12-13 ਬੰਦੇ ਜਿਹੜੇ ਨੇ ਜੀ ਉਹ ਰੋਟੀ ਖਾਂਦੇ ਨੇ। ਕੇਟਰਿੰਗ ਵਾਲੇ ਇਹ ਕਹਿੰਦੇ ਆ ਕਿ ਕੁਝ ਐਡਵਾਂਸ ਉਹਨਾਂ ਕੋਲੇ ਵਿਆਹਾਂ ਦਾ ਆਇਆ ਸੀਗਾ, ਪਰ ਫੋਨ ਕਰਕੇ ਵਿਆਹਾਂ ਵਾਲੇ ਇਹ ਕਹਿੰਦੇ ਆ ਜੀ ਕਿ ਕੈਂਸਲ ਆ ਇਹ ਪ੍ਰੋਗਰਾਮ, ਕਿਉਂਕਿ ਸਾਡੇ ਕੋਲੇ ਅੱਗੇ ਪੇਮੈਂਟ ਜਿਹੜੀ ਆ ਜੀ ਉਹ ਦੇਣ ਦੇ ਵਾਸਤੇ ਪੈਸੇ ਹੈ ਨਹੀਂ ਗੇ। ਜਿਹੜੇ ਲੋਕਾਂ ਦੇ ਵਿਆਹ ਧਰੇ ਹੋਏ ਨੇ ਉਹ ਕਹਿੰਦੇ ਨੇ ਕਿ ਜੇ ਅਕਾਊਂਟ ਦੇ ਵਿੱਚੋਂ ਵੀ ਅਸੀਂ ਕਢਾਉਣੇ ਹੋਣ, ਉਹ 10,000 ਰੁਪਈਆ ਨਿਕਲਦਾ। 10,000 ਰੁਪਈਏ ਦੇ ਨਾਲ ਜਿਹੜਾ ਜੀ ਉਹ ਕਿੰਨੇ ਘੰਟੇ ਜਿਹੜੇ ਆ ਜੀ ਉਹ ਵਿਆਹ ਦੀ ਸ਼ਾਪਿੰਗ ਕੀਤੀ ਜਾ ਸਕਦੀ ਆ, ਜਾਂ ਵਿਆਹ ਦੇ ਖਰਚੇ ਜਿਹੜੇ ਨੇ ਉਹ ਪੂਰੇ ਕੀਤੇ ਜਾ ਸਕਦੇ ਨੇ। ਇਹਨਾਂ ਚੀਜ਼ਾਂ ਦੇ ਉੱਤੇ ਬੜਾ ਜਿਹੜਾ ਛੋਟਾ ਅਸਰ ਹੈ ਨਾ ਜੀ, ਭਾਵ ਕਿ ਜਿਹੜਾ ਨਿੱਕੇ ਬਿਜ਼ਨਸ ਨੇ ਉਹ ਵੀ ਸਾਰੇ ਠੱਪ ਹੋ ਕੇ ਰਹਿ ਗਏ। ਜਿਹੜੇ ਸਹਿਕਾਰੀ ਬੈਂਕ ਨੇ ਉਹਨਾਂ ਦੀ ਵਸੂਲੀ ਨੂੰ ਵੀ ਬਹੁਤ ਵੱਡਾ ਜਿਹੜਾ ਜੀ ਉਹ ਝਟਕਾ ਇਸ ਵੇਲੇ ਲੱਗ ਰਿਹਾ। ਜਿਹੜੀ ਜੀਰੀ ਦੀ ਅਦਾਇਗੀ ਜੋ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਇਹਦੀ ਪੇਮੈਂਟ ਨਹੀਂ ਆ ਰਹੀ, ਉੱਤੋਂ ਸਰਕਾਰ ਨੇ ਜਿਹੜੇ ਚੋਣਾਂ ਕਰਕੇ ਜੀ ਅਧਿਕਾਰੀਆਂ ਨੂੰ ਕਿਸਾਨਾਂ ਦੇ ਪ੍ਰਤੀ ਨਰਮੀ ਵਰਤਣ ਦੀ ਹਦਾਇਤ ਜਿਹੜੀ ਹੈ ਜੀ ਉਹ ਦਿੱਤੀ ਹੈ। ਸਹਿਕਾਰੀ ਬੈਂਕਾਂ ਵਾਲੇ ਜਿਹੜੇ ਨੇ ਜੀ ਉਹ ਜ਼ਮੀਨ ਦੀ ਕੁਰਕੀ, ਗ੍ਰਿਫਤਾਰੀ ਵਾਰੰਟ ਜਿਹੜੇ ਜੀ ਉਹ ਤਿਆਰ ਨਹੀਂ ਕਰ ਰਹੇ, ਕਿਉਂਕਿ ਜਿਹੜੀਆਂ ਦੀ ਚੋਣਾਂ ਨੇ। ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ 24 ਖੇਤੀ ਵਿਕਾਸ ਬੈਂਕ ਪੈਂਦੇ ਨੇ। ਇਹਦੇ ਵਿੱਚੋਂ ਮਾਨਸਾ ਜ਼ਿਲ੍ਹੇ ਦੇ ਬੈਂਕ ਦੀ ਹਾਲਤ ਸਭ ਤੋਂ ਮਾੜੀ ਆ। ਮੋਗਾ ਜ਼ਿਲ੍ਹਾ ਜਿਹੜਾ ਜੀ ਉਹ ਵਸੂਲੀ ਦੇ ਵਿੱਚ ਜ਼ਰੂਰ ਅੱਗੇ ਆ। ਖੇਤੀ ਵਿਕਾਸ ਬੈਂਕਾਂ ਦੇ ਵੱਲੋਂ 15 ਅਕਤੂਬਰ ਤੋਂ ਵਸੂਲੀ ਕੀਤੀ ਗਈ ਸੀਗੀ। 1 ਮਹੀਨੇ ਮਗਰੋਂ ਜਿਹੜੀ ਸਥਿਤੀ ਆ ਜੀ ਉਹ ਪਿਛਲੇ ਵਰ੍ਹੇ ਨਾਲੋਂ 1% ਜਿਹੜੀ ਉਹ ਪਛਾਣ ਆ। ਫਿਰੋਜ਼ਪੁਰ ਡਿਵੀਜ਼ਨ ਦੇ ਨਰਮਾ ਪੱਟੀ ਦੇ 7 ਜ਼ਿਲ੍ਹਿਆਂ ਦੇ ਕਿਸਾਨਾਂ ਤੋਂ ਐਤਕੀ 452 ਕਰੋੜ ਦੀ ਵਸੂਲੀ ਕੀਤੀ ਜਾਣੀ ਸੀ। ਇਹਨਾਂ ਜ਼ਿਲ੍ਹਿਆਂ ਦੇ ਵਿੱਚ 25,000 ਕਿਸਾਨ ਡਿਫਾਲਟਰ ਨੇ, ਜਿਨ੍ਹਾਂ ਦੇ ਸਿਰ 293 ਕਰੋੜ ਰੁਪਏ ਦਾ ਕਰਜ਼ਾ ਹੈ। ਮਾਨਸਾ ਦੇ ਵਿੱਚ ਹੁਣ ਤੱਕ ਸਿਰਫ 2% ਦੀ ਵਸੂਲੀ ਹੋਈ ਆ। ਪਿਛਲੇ ਵਰੇ ਇਹ ਅੰਕੜਾ ਜਿਹੜਾ ਜੀ 2.5% ਦੇ ਕਰੀਬ ਸੀਗਾ। ਝੋਨੇ ਦੀ ਅਦਾਇਗੀ ਨਾ ਹੋਣ ਕਰਕੇ ਵਸੂਲੀ ਜਿਹੜੀ ਆ ਜੀ ਉਹ ਢਿੱਲੀ ਚੱਲ ਰਹੀ ਆ। ਜ਼ਿਲ੍ਹਾ ਬਠਿੰਡਾ ਦੇ ਵਿੱਚ ਕਿਸਾਨਾਂ ਤੋਂ ਖੇਤੀ ਵਿਕਾਸ ਬੈਂਕਾਂ ਨੇ ਕੋਈ ਕਰੀਬ 80 ਕਰੋੜ ਵਸੂਲਣੇ ਸੀਗੇ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਸਿਰਫ 3.25 ਕਰੋੜ ਰੁਪਏ ਦੀ ਵਸੂਲੀ ਜਿਹੜੀ ਆ ਜੀ ਹੋਈ ਆ। ਜ਼ਿਲ੍ਹੇ ਦੇ ਵਿੱਚ ਕਰਜ਼ੇ ਦੇ ਹੇਠ 8,000 ਤੋਂ ਉੱਪਰ ਜਿਹੜੇ ਕਿਸਾਨ ਨੇ ਉਹਨਾਂ ਨੇ ਵਿਕਾਸ ਬੈਂਕਾਂ ਦਾ ਕੋਈ 52 ਕਰੋੜ ਰੁਪਏ ਦੀ ਵਸੂਲੀ ਕਰਨੀ ਸੀਗੀ, ਪਰ ਹੁਣ ਤੱਕ ਸਿਰਫ 1 ਕਰੋੜ ਤੇ 30 ਲੱਖ ਰੁਪਏ ਦੀ ਜਿਹੜੀ ਆ ਜੀ ਉਹ ਵਸੂਲੀ ਹੋਈ ਆ। ਭਾਵ ਕਿ ਜੇ ਆਪਾਂ ਛੋਟੀ ਗੱਲ ਮੈਂ ਤਾਂ ਕੀਤੀ ਸੀ ਕਿ ਛੋਟੇ ਤੋਂ ਛੋਟੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਉੱਤੇ ਤੇ ਵੱਡੇ ਤੋਂ ਵੱਡੇ ਜਿਹੜੇ ਸਹਿਕਾਰੀ ਬੈਂਕ ਨੇ, ਦੋਨੋਂ ਜਿਹੜੇ ਧੜੇ ਨੇ ਨਾ ਜੀ ਉਹ ਪਿਸ ਰਹੇ ਨੇ। ਇਹਦੇ ਵਿੱਚ ਕੋਈ ਵੀ ਜਿਹੜਾ ਜੀ ਇਸ ਸੇਕ ਤੋਂ ਵਾਂਝਿਆ ਜਿਹੜਾ ਜੀ ਉਹ ਨਹੀਂ ਲੱਗ ਰਿਹਾ। ਜੇ ਬੈਂਕਾਂ ਦੀ ਵਸੂਲੀ ਨਹੀਂ ਹੁੰਦੀ ਤੇ ਸਹਿਕਾਰੀ ਬੈਂਕਾਂ ਦਾ ਜਿਹੜਾ ਜੀ ਉਹ ਕੀ ਹਾਲ ਹੋਣਾ, ਇਹ ਅੰਕੜੇ ਜਿਹੜੇ ਨੇ ਅਗਲੇ ਕੁਝ ਹਫ਼ਤਿਆਂ ਦੇ ਬਾਅਦ ਜਾਂ ਕੁਝ ਮਹੀਨਿਆਂ ਦੇ ਬਾਅਦ ਜਦੋਂ ਸਾਹਮਣੇ ਆਉਣਗੇ, ਸ਼ਾਇਦ ਹੋ ਸਕਦਾ ਉਦੋਂ ਸਰਕਾਰ ਨੂੰ ਪਤਾ ਲੱਗੇ ਜੀ ਵੀ ਕੌਣ ਜਿਹੜੀ ਚੈਨ ਦੀ ਨੀਂਦ ਸੌਂ ਰਿਹਾ
ਤੇ ਕੌਣ ਆਵਾਜ਼ਾਰ ਹੋ ਰਿਹਾ। ਬਿਲਕੁਲ ਜੀ, ਭਾਰਤ ਦੇ ਅੱਛੇ ਦਿਨ ਆਉਣੇ ਸੀ ਤੇ ਮੋਦੀ ਹੁਣੀ ਅੱਛੇ ਦਿਨ ਲੈ ਆਂਦੇ। ਅਖੀਰ ਵਿੱਚ ਆਜਨਾਮਾ ਕਿ ਚਿੜਦਾ ਚੀਨ ਤੇ ਭਾਰਤ ਨੂੰ ਕਹੀ ਜਾਵੇ, ਝੁਕਦੇ ਵੱਲ ਜਾਪਾਨ ਨਹੀਂ ਜਾਓ ਭਾਈ। ਚਿੜਦਾ ਚੀਨ ਤੇ ਭਾਰਤ ਨੂੰ ਕਹੀ ਜਾਵੇ, ਝੁਕਦੇ ਵੱਲ ਜਾਪਾਨ ਨਹੀਂ ਜਾਓ ਭਾਈ। ਕਦੀ ਕਹਿੰਦਾ ਅਮਰੀਕਾ ਦੇ ਨਾਲ ਜੋਟੇ, ਐਵੇਂ ਚਾਂਬਲ ਕੇ ਤੁਸੀਂ ਨਾ ਪਾਓ ਭਾਈ। ਮਿਲਦੀ ਸੁਰ ਨਾ ਰੂਸੀਆਂ ਨਾਲ ਸਾਡੀ, ਰੱਖ ਕੇ ਸਾਂਝ ਨਾ ਸਾਨੂੰ ਚੜਾਓ ਭਾਈ। ਪੈਰ ਅਸਾਂ ਨੇ ਤੁਸਾਂ ਦਾ ਮਿੱਧਿਆ ਨਹੀਂ, ਮਿੱਧਿਆ ਹੋਵੇ ਤਾਂ ਖੋਲ ਬਤਾਓ ਭਾਈ। ਕਹਿੰਦਾ ਹਿੰਦ ਨੂੰ ਚੀਨ ਰਹੋ ਹੱਦ ਅੰਦਰ, ਆੜੀ ਪਾਕ ਦੀ ਆਪ ਭੁਗਤਾਈ ਜਾਂਦਾ। ਕਹਿੰਦਾ ਹਿੰਦ ਨੂੰ ਚੀਨ ਰਹੋ ਹੱਦ ਅੰਦਰ, ਆੜੀ ਪਾਕ ਦੀ ਆਪ ਭੁਗਤਾਈ ਜਾਂਦਾ। ਅੱਡੇ ਗੱਡੇ ਜੇ ਵਰਤ ਕੇ ਪਾਕ ਵਾਲੇ, ਫਿਕਰਾਂ ਵਿੱਚ ਹੈ ਹਿੰਦ ਨੂੰ ਪਾਈ ਜਾਂਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਆਸਰੋ ਤੇ ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।